28 ਅਕਤੂਬਰ ਸਨ 2019। ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਕਸ਼ਮੀਰ ਵਿਸਥਾਰ ਨੂੰ ਲੈ ਕੇ ਸਰੀ ਵਿੱਚ ਹੋਈ ਰੈਲੀ। BC ਦੀ ਵਿਧਾਨ ਸਭਾ ਦੇ ਵਿੱਚ ਮੂਲ ਵਾਸੀਆਂ ਦੇ ਹੱਕਾਂ ਦੀ ਹਿਫਾਜ਼ਤ ਲਈ ਸੰਯੁਕਤ ਰਾਸ਼ਟਰ ਵੱਲੋਂ ਕੀਤਾ ਗਿਆ ਐਲਾਨਨਾਮਾ ਲਾਗੂ ਕਰਵਾਉਣ ਵਾਸਤੇ ਲੈਜਿਸਲੇਸ਼ਨ ਪਾਸ। ਫੈਡਰਲ ਸਰਕਾਰ ਵੱਲੋਂ ਚਲਾਏ ਜਾਂਦੇ ਮੂਲ ਵਾਸੀਆਂ ਦੇ ਸਕੂਲ ਵਿੱਚ ਬੁਰਸ਼ਾਗਰਦੀ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ। ਹੁਣ ਖਬਰਾਂ ਦਾ ਵਿਸਥਾਰ। ਕਸ਼ਮੀਰ ਮਸਲੇ ਨੂੰ ਲੈ ਕੇ ਪੰਜਾਬੀ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਵਿੱਚ ਐਤਵਾਰ ਨੂੰ ਰੈਲੀ ਹੋਈ। ਇਹ ਰੈਲੀ ਸ਼ਾਮ ਨੂੰ ਕੱਢੀ ਗਈ ਅਤੇ ਠੰਡ ਦੀ ਪਰਵਾਹ ਨਾ ਕਰਦਿਆਂ ਲੋਕ ਇਸ ਰੈਲੀ ਵਿੱਚ ਸ਼ਾਮਲ ਹੋਏ। ਵੇਖਣ ਵਾਲੀ ਗੱਲ ਇਹ ਸੀ ਕਿ ਇਸ ਇਲਾਕੇ ਦੇ ਲਿਬਰਲ ਸੰਸਦ ਗੈਰ ਹਾਜ਼ਰ ਰਹੇ, ਜਿਨ੍ਹਾਂ ਵਿੱਚ ਸੁਖ ਧਾਲੀਵਾਲ ਅਤੇ ਰਣਦੀਪ ਸਿੰਘ ਸਰਾਏ ਸ਼ਾਮਲ ਨੇ। ਚੋਣਾਂ ਸਮੇਂ ਉਹਨਾਂ ਨੇ ਇਹ ਭਰੋਸਾ ਦਿੱਤਾ ਸੀ ਕਿ ਮੁੜ ਤੋਂ ਚੁਣੇ ਜਾਣ ਤੋਂ ਪਿੱਛੋਂ ਕਸ਼ਮੀਰ ਮਸਲੇ ਨੂੰ ਸ਼ਿੱਦਤ ਨਾਲ ਚੁੱਕਣਗੇ, ਪਰੰਤੂ ਕੱਲ੍ਹ ਦੀ ਰੈਲੀ ਵਿੱਚ ਇਹ ਦੋਨੇ ਹੀ ਗੈਰ ਹਾਜ਼ਰ ਰਹੇ। ਸਿਰਫ ਤੇ ਸਿਰਫ ਐਨੀ ਓਹਾਨਾ ਹੀ ਪਹੁੰਚੀ, ਜਿਹੜੀ NDP ਨਾਲ ਜੁੜੀ ਹੋਈ ਹੈ। ਉਹ ਹਾਲ ਹੀ ਵਿੱਚ ਹੋਈ ਫੈਡਰਲ ਚੋਣ ਹਾਰ ਗਈ ਸੀ, ਪਰੰਤੂ ਕਸ਼ਮੀਰ ਮਸਲੇ ਉੱਪਰ ਲਗਾਤਾਰ ਬੋਲਦੀ ਆਈ ਹੈ ਅਤੇ ਮਨੁੱਖੀ ਹੱਕਾਂ ਦੇ ਮੁੱਦਿਆਂ 'ਤੇ ਵੀ ਲਗਾਤਾਰ ਡਟ ਕੇ ਗੱਲਬਾਤ ਕਰਦੀ ਹੈ ਅਤੇ ਸਿਆਸੀ ਕਾਰਕੁਨਾਂ ਵਿੱਚੋਂ ਸਿਰਫ ਉਹੀ ਉੱਥੇ ਹਾਜ਼ਰ ਸੀ। ਪ੍ਰਬੰਧਕਾਂ ਨੇ ਇਸ ਸਮੇਂ ਐਲਾਨ ਕੀਤਾ ਕਿ MLA ਰਵੀ ਕਾਲੋਂ ਅਤੇ MLA ਰਚਨਾ ਸਿੰਘ ਵੱਲੋਂ ਇਸ ਸੰਬੰਧ ਵਿੱਚ ਸੰਯੁਕਤ ਰਾਸ਼ਟਰ ਦੇ ਨਾਲ ਇੱਕ ਪੱਤਰ ਲਿਖਿਆ ਜਾ ਰਿਹਾ ਹੈ, ਜਿਹੜਾ ਬਹੁਤ ਜਲਦ ਜਾਰੀ ਕੀਤਾ ਜਾਵੇਗਾ। ਇਸ ਮੌਕੇ 'ਤੇ SAR ਗਿਲਾਨੀ ਨੂੰ ਵੀ ਯਾਦ ਕੀਤਾ ਗਿਆ, ਜਿਹੜੇ ਕਿ ਕਸ਼ਮੀਰੀ ਕਾਰਕੁਨ ਸਨ ਅਤੇ ਉਹਨਾਂ ਦੀ ਹਾਲ ਹੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ ਅਤੇ ਉਹਨਾਂ ਨੇ ਸਿਆਸੀ ਕੈਦੀ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਮੁਹਿੰਮ ਚਲਾਈ ਹੋਈ ਸੀ ਅਤੇ ਉਹਨਾਂ ਦੀ ਯਾਦ ਵਿੱਚ 1 ਮਿੰਟ ਦਾ ਮੌਨ ਧਾਰਿਆ ਗਿਆ। BC ਦੀ ਵਿਧਾਨ ਸਭਾ ਦੇ ਵਿੱਚ ਮੂਲ ਵਾਸੀਆਂ ਦੇ ਹੱਕਾਂ ਲਈ ਸੰਯੁਕਤ ਰਾਸ਼ਟਰ ਦੇ ਐਲਾਨਨਾਮੇ ਨੂੰ ਲਾਗੂ ਕਰਵਾਉਣ ਵਾਸਤੇ ਲੈਜਿਸਲੇਸ਼ਨ ਪਾਸ ਕਰ ਦਿੱਤਾ ਗਿਆ ਹੈ ਅਤੇ BC ਪੂਰੇ ਕੈਨੇਡਾ ਵਿੱਚ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਹੈ। ਸੰਯੁਕਤ ਰਾਸ਼ਟਰ ਦਾ ਇਹ ਐਲਾਨਨਾਮਾ ਇਸ ਗੱਲ ਦੀ ਵਕਾਲਤ ਕਰਦਾ ਹੈ ਕਿ ਮੂਲ ਵਾਸੀਆਂ ਨੂੰ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ ਅਤੇ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਕਾਨੂੰਨ ਪਾਸ ਕੀਤੇ ਜਾਣ, ਤਾਂ ਜੋ ਉਹ ਆਪਣੀ ਖੁਦਮੁਖਤਾਰੀ ਦਾ ਹੱਕ ਵੀ ਹਾਸਿਲ ਕਰ ਸਕਣ। ਇਸ ਤੋਂ ਇਲਾਵਾ ਉਹਨਾਂ ਦੀ ਮਰਜ਼ੀ ਤੇ ਉਹਨਾਂ ਦੀ ਸਲਾਹ ਨਾਲ ਹੀ ਉਹਨਾਂ ਦੇ ਜੱਦੀ ਇਲਾਕਿਆਂ ਵਿੱਚ ਕੋਈ ਉਸਾਰੂ ਪ੍ਰੋਜੈਕਟ ਲਾਗੂ ਕੀਤੇ ਜਾਣ ਅਤੇ ਬਿਨਾਂ ਸਲਾਹ ਮਸ਼ਵਰੇ ਦੇ ਕੋਈ ਫੈਸਲਾ ਨਾ ਲਿਆ ਜਾਵੇ। ਸੰਯੁਕਤ ਰਾਸ਼ਟਰ ਦੀਆਂ ਇਹਨਾਂ ਮੱਦਾਂ ਨੂੰ ਲਾਗੂ ਕਰਵਾਉਣ ਲਈ BC ਦੀ ਵਿਧਾਨ ਸਭਾ ਦੇ ਵਿੱਚ ਬਕਾਇਦਾ ਇੱਕ ਲੈਜਿਸਲੇਸ਼ਨ ਪਾਸ ਕਰ ਦਿੱਤਾ ਗਿਆ ਹੈ, ਜਿਸ ਨਾਲ BC ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਫੈਡਰਲ ਸਰਕਾਰ ਦੀ ਰਹਿਨੁਮਾਈ ਵਿੱਚ ਚੱਲਣ ਵਾਲੇ ਮੂਲ ਵਾਸੀਆਂ ਦੇ ਸਕੂਲ ਵਿੱਚ ਬੁਰਸ਼ਾਗਰਦੀ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਸਿਕਸ ਨੇਸ਼ਨਜ਼ ਸਕੂਲ ਦੇ ਵਿੱਚ ਬੱਚਿਆਂ ਨਾਲ ਬੁਰਸ਼ਾਗਰਦੀ ਹੁੰਦੀ ਹੈ ਅਤੇ ਸਾਊ ਬੱਚਿਆਂ ਨੂੰ ਅਕਸਰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ, ਪਰੰਤੂ ਅਨੇਕਾਂ ਮਾਮਲੇ ਪ੍ਰਕਾਸ਼ ਵਿੱਚ ਆਉਣ ਤੋਂ ਪਿੱਛੋਂ ਵੀ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ ਹੈ ਅਤੇ ਨਾ ਹੀ ਇਸ ਰੁਝਾਨ ਦੀ ਰੋਕਥਾਮ ਲਈ ਕੋਈ ਠੋਸ ਕਦਮ ਚੁੱਕੇ ਗਏ ਨੇ, ਜਿਸ ਕਰਕੇ ਮਾਪੇ ਕਾਫੀ ਪਰੇਸ਼ਾਨ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੂਲ ਵਾਸੀਆਂ ਨਾਲ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਢਾਂਚਾਗਤ ਹਿੰਸਾ ਅਤੇ ਨਸਲਵਾਦ ਦੀ ਇੱਕ ਮਿਸਾਲ ਹੈ ਅਤੇ ਇਸ 'ਤੇ ਸਰਕਾਰ ਨੂੰ ਤਵੱਜੋ ਦੇਣੀ ਚਾਹੀਦੀ ਹੈ। ਕੈਲਗਰੀ ਦੇ ਘੱਟ ਗਿਣਤੀ ਭਾਈਚਾਰਿਆਂ ਜੁੜੇ ਮੇਅਰ ਨਹੀਦ ਨੈਂਸੀ ਅਤੇ ਐਲਬਰਟਾ ਦੀ ਸਾਬਕਾ ਮੁੱਖ ਮੰਤਰੀ ਐਲਿਸਨ ਰੈਡਫੋਰਡ ਨੇ ਭਰੋਸਾ ਦਿੱਤਾ ਹੈ ਕਿ ਜਿਸ ਤਰੀਕੇ ਨਾਲ ਐਲਬਰਟਾ ਵਿੱਚ ਵੱਖਵਾਦੀਆਂ ਸੁਰਾਂ ਉੱਠ ਰਹੀਆਂ ਨੇ, ਇਸ ਸੰਬੰਧ ਵਿੱਚ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਇਹਨਾਂ ਵਿਚਾਰਾਂ ਨੂੰ ਰੱਖਣ ਵਾਲੇ ਲੋਕਾਂ ਦੇ ਵਿਚਾਲੇ ਪਈ ਹੋਈ ਦੂਰੀ ਨੂੰ ਘਟਾਉਣ ਲਈ ਮੁਦਾਖਲਤ ਕਰਨ ਵਾਸਤੇ ਤਿਆਰ ਨੇ। ਚੇਤੇ ਰਹੇ, ਜਦੋਂ ਤੋਂ ਫੈਡਰਲ ਚੋਣ ਹੋਈ ਹੈ ਅਤੇ ਟੋਰੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ, ਐਲਬਰਟਾ ਵਿੱਚ ਖਾਸ ਤੌਰ 'ਤੇ ਟੋਰੀ ਖੇਮਿਆਂ ਵਿੱਚ ਆਮ ਤੌਰ 'ਤੇ ਵੱਖਵਾਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਉਹਨਾਂ ਦਾ ਕਹਿਣਾ ਕਿ ਐਲਬਰਟਾ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਅਧਿਕਾਰ ਦਿੱਤਾ ਜਾਵੇ। ਇਹ ਮਾਮਲਾ ਕਾਫੀ ਗਰਮਾ ਚੁੱਕਿਆ ਹੈ, ਜਿਸ ਦੇ ਮੱਦੇਨਜ਼ਰ ਨਹੀਦ ਨੈਂਸੀ ਅਤੇ ਐਲਿਸਨ ਰੈਡਫੋਰਡ ਨੇ ਇੱਛਾ ਪ੍ਰਗਟਾਈ ਹੈ ਕਿ ਉਹਨਾਂ ਲੋਕਾਂ ਦੇ ਵਿਚਾਲੇ ਬੇਗਾਨਗੀ ਦੀ ਭਾਵਨਾ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਉਹ ਜਸਟਿਨ ਟਰੂਡੋ ਅਤੇ ਇਹਨਾਂ ਦੇ ਵਿਚਾਲੇ ਦੂਰੀਆਂ ਨੂੰ ਮਿਟਾਉਣ ਲਈ ਵਿਚੋਲਗੀ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਨੇ। ਵਿਨਿਪੈਗ ਵਿੱਚ ਇੱਕੋ ਰਾਤ ਸਮੇਂ 3 ਕਤਲਾਂ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਇੱਕ ਥਾਂ 'ਤੇ ਹੈਲੋਵੀਨ ਦੀ ਪਾਰਟੀ ਚੱਲ ਰਹੀ ਸੀ, ਜਿੱਥੇ ਛੁਰੇਬਾਜ਼ੀ ਦੀ ਘਟਨਾ ਵਾਪਰੀ ਹੈ, ਜਿਸ ਨਾਲ ਇੱਕ 14 ਸਾਲਾ ਲੜਕੀ ਮਰੀ ਹੈ, ਜਦੋਂ ਕਿ 18 ਸਾਲਾ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਦੋਂ ਕਿ ਇੱਕ ਵੱਖਰੀ ਘਟਨਾ ਵਿੱਚ 2 ਵਿਅਕਤੀ ਮਾਰੇ ਗਏ ਨੇ, ਜਿਹੜੇ ਗੰਭੀਰ ਜ਼ਖਮੀ ਸਨ। ਇਹਨਾਂ ਦੋਨਾਂ ਮਾਮਲਿਆਂ ਦੀ ਪੜਤਾਲ ਜਾਰੀ ਹੈ। ਸੈਸਕਾਟੂਨ ਇਲਾਕੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਘੱਟੋ ਘੱਟ 3 ਵਿਅਕਤੀ ਮਾਰੇ ਗਏ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਐਂਬੂਲੈਂਸ ਅਤੇ ਇੱਕ ਟਰੱਕ ਆਪਸ ਵਿੱਚ ਭਿੜ ਗਏ। ਸਿੱਟੇ ਵਜੋਂ 3 ਵਿਅਕਤੀ ਮਾਰੇ ਗਏ ਨੇ, ਜਦੋਂ ਕਿ ਟਰੱਕ ਵਿੱਚ 4 ਵਿਅਕਤੀ ਸਵਾਰ ਸਨ। ਐਂਬੂਲੈਂਸ ਵਿੱਚ 2 ਪੈਰਾਮੈਡਿਕ ਕਾਮੇ ਸਵਾਰ ਸਨ। ਮਰਨ ਵਾਲੇ 'ਚ ਇੱਕ ਪੈਰਾਮੈਡਿਕ ਕਾਮਾ ਵੀ ਸ਼ਾਮਲ ਸੀ, ਜਦੋਂ ਕਿ ਬਾਕੀ ਦੇ 2 ਮਰਨ ਵਾਲੇ ਬੱਚੇ ਸਨ। ਕੁਕੜਲਮ ਦੇ ਘਰ ਵਿੱਚੋਂ ਲੱਭੀਆਂ ਲਾਸ਼ਾਂ ਦੀ ਸ਼ਨਾਖਤ ਹੋ ਚੁੱਕੀ ਹੈ। ਕੁਕੜਲਮ ਦੇ ਘਰ ਵਿੱਚੋਂ 2 ਲਾਸ਼ਾਂ ਮਿਲੀਆਂ ਸਨ। ਪੁਲਿਸ ਦੇ ਕਤਲਾਂ ਦੀ ਰੋਕਥਾਮ ਲਈ ਬਣੇ ਵਿਸ਼ੇਸ਼ ਦਸਤੇ IHIT ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਇੱਕ ਔਰਤ ਨੇ ਦਾਅਵਾ ਕੀਤਾ ਹੈ
ਕਿ ਮਰਨ ਵਾਲੇ ਵਿਅਕਤੀਆਂ ਵਿੱਚ ਉਸ ਦਾ ਸਾਬਕਾ ਪਤੀ ਅਤੇ ਉਸ ਦਾ 8 ਸਾਲਾ ਬੱਚਾ ਸ਼ਾਮਲ ਨੇ। ਨਿਕੋਲ ਦਾ ਕਹਿਣਾ ਹੈ ਕਿ ਉਸ ਦੇ ਸਾਬਕਾ ਪਤੀ ਮਾਰਕ ਨੇ ਉਸ ਦੇ 8 ਸਾਲਾ ਬੱਚੇ ਔਸਕਰ ਨੂੰ ਕਤਲ ਕਰਨ ਤੋਂ ਪਿੱਛੋਂ ਆਤਮ ਹੱਤਿਆ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਘਰੇਲੂ ਹਿੰਸਾ ਦਾ ਮਾਮਲਾ ਹੈ। ਉਸ ਦਾ ਕਹਿਣਾ ਹੈ ਕਿ ਉਹ ਪੁਲਿਸ ਨੂੰ ਲਗਾਤਾਰ ਆਪਣੇ ਸਾਬਕਾ ਪਤੀ ਬਾਰੇ ਸੁਚੇਤ ਕਰਦੀ ਆਈ ਸੀ, ਪਰੰਤੂ ਪੁਲਿਸ ਨੇ ਕੋਈ ਧਿਆਨ ਨਹੀਂ ਸੀ ਦਿੱਤਾ, ਜਿਸ ਦੇ ਮੱਦੇਨਜ਼ਰ ਉਸਨੇ ਉਸਦੇ ਪੁੱਤਰ ਦੀ ਜਾਨ ਲੈਣ ਤੋਂ ਪਿੱਛੋਂ ਆਤਮ ਹੱਤਿਆ ਕਰ ਲਈ ਹੈ। ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਲਾਗਿਓਂ ਇੱਕ ਲਾਸ਼ ਬਰਾਮਦ ਕੀਤੀ ਗਈ ਹੈ। ਇਹ ਸੜੀ ਗਲੀ ਲਾਸ਼ ਸੀ, ਜਿਸ ਦੀ ਪਛਾਣ ਕਰਨੀ ਮੁਸ਼ਕਿਲ ਹੈ। ਇਹ ਲਾਸ਼ ਰਨਵੇ ਲਾਗਿਓਂ ਬਰਾਮਦ ਕੀਤੀ ਗਈ ਹੈ ਅਤੇ ਮਾਮਲੇ ਦੀ ਪੜਤਾਲ ਜਾਰੀ ਹੈ। ਵੈਨਕੂਵਰ ਦੇ ਕੈਪੀਲਿਨੋ ਦਰਿਆ ਵਿੱਚ ਇੱਕ ਵਿਅਕਤੀ ਰੁੜ ਗਿਆ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਉਕਤ ਵਿਅਕਤੀ ਆਪਣੇ ਸਾਥੀਆਂ ਨਾਲ ਰਲ ਕੇ ਨਦੀ ਦੇ ਕੰਢੇ 'ਤੇ ਬਹਿ ਕੇ ਮੱਛੀਆਂ ਫੜ ਰਿਹਾ ਸੀ, ਜਦੋਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਨਦੀ ਵਿੱਚ ਜਾ ਡਿੱਗਿਆ ਅਤੇ ਨਦੀ ਉਸ ਨੂੰ ਰੋੜ ਕੇ ਲੈ ਗਈ। ਵੈਨਕੂਵਰ ਦੇ ਡਾਊਨਟਾਊਨ ਈਸਟ ਸਾਈਡ ਇਲਾਕੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਜ਼ਖਮੀ ਹੋਈ ਔਰਤ ਵਾਸਤੇ ਉਸਦੇ ਮਿੱਤਰਾਂ ਦੋਸਤਾਂ ਵੱਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ। 24 ਵਰ੍ਹਿਆਂ ਦੀ ਡੈਜ਼ੀਰੀ ਇਵੈਂਕਸ਼ੀਓ ਨੂੰ ਇੱਕ ਗੱਡੀ ਨੇ ਦਰੜ ਦਿੱਤਾ ਸੀ ਅਤੇ ਘੜੀਸ ਕੇ ਲੈ ਗਈ ਸੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ ਅਤੇ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਹੀ ਹੈ ਅਤੇ ਉਸ ਦੀ ਸਿਹਤਯਾਬੀ ਲਈ ਉਸ ਦੇ ਸਾਥੀਆਂ ਵੱਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਡਿਮੈਂਸ਼ੀਆ ਕਾਰਨ ਡਾਕਟਰੀ ਸਹਾਇਤਾ ਨਾਲ ਮੌਤ ਮੰਗਣ ਵਾਲੇ ਵਿਅਕਤੀ ਗਾਇਲ ਗਾਰਲੋਕ ਨੇ ਕੈਨੇਡਾ ਭਰ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ। ਗਾਇਲ ਗਾਰਲੋਕ BC ਨਿਵਾਸੀ ਸੀ ਅਤੇ ਡਿਮੈਂਸ਼ੀਆ ਦੀ ਬਿਮਾਰੀ ਨਾਲ ਜੂਝ ਰਿਹਾ ਸੀ ਅਤੇ ਉਸ ਦਾ ਕਹਿਣਾ ਸੀ ਕਿ ਉਸ ਨੂੰ ਤਰਸ ਕਰਕੇ ਮੌਤ ਦੇ ਦਿੱਤੀ ਜਾਵੇ ਅਤੇ ਉਸਨੇ ਡਾਕਟਰੀ ਸਹਾਇਤਾ ਨਾਲ ਮੌਤ ਮੰਗੀ ਸੀ ਅਤੇ ਉਸ ਨੂੰ ਇਹ ਮੌਤ ਦੇ ਦਿੱਤੀ ਗਈ ਸੀ, ਜਿਸ ਤੋਂ ਪਿੱਛੋਂ ਉਸਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਅਤੇ ਉਹ ਪੂਰੇ ਕੈਨੇਡਾ ਵਿੱਚ ਅਜਿਹਾ ਪਹਿਲਾ ਵਿਅਕਤੀ ਸੀ ਜਿਸ ਨੂੰ ਡਿਮੈਂਸ਼ੀਆ ਕਾਰਨ ਡਾਕਟਰੀ ਸਹਾਇਤਾ ਨਾਲ ਮੌਤ ਬਖਸ਼ੀ ਗਈ ਹੋਵੇ। ਚਿਲਾਵੈਕ ਦੇ ਵਿੱਚ ਡਿਮੈਂਸ਼ੀਆ ਨਾਲ ਪੀੜਤ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ। 79 ਸਾਲਾ ਇਹ ਬਜ਼ੁਰਗ ਆਪਣੇ ਘਰੋਂ ਸੈਰ ਕਰਨ ਲਈ ਨਿਕਲਿਆ ਸੀ, ਮਗਰ ਉਸ ਦਾ ਕੋਈ ਥਾਂ ਪਤਾ ਨਹੀਂ ਸੀ ਅਤੇ ਹੁਣ ਉਸ ਨੂੰ ਚਿਲਾਵੈਕ ਦੇ ਜੰਗਲੀ ਇਲਾਕੇ ਵਿੱਚੋਂ ਮ੍ਰਿਤਕ ਪਾਇਆ ਗਿਆ ਹੈ। ਇੱਕ ਵਿਅਕਤੀ ਨੂੰ BC ਫੈਰੀ ਉੱਪਰ ਕੰਮ ਕਰਨ ਵਾਲੀ ਇਸਤਰੀ ਮੁਲਾਜ਼ਮ ਉੱਪਰ ਕਾਮੁਕ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਚਾਰਜ ਕਰ ਲਿਆ ਗਿਆ ਹੈ। ਇਹ ਘਟਨਾ ਮੰਗਲਵਾਰ ਨੂੰ ਵਾਪਰੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਫੈਰੀ ਉੱਪਰ ਕੰਮ ਕਰਨ ਵਾਲੀ ਇੱਕ ਔਰਤ ਉੱਪਰ ਇੱਕ ਵਿਅਕਤੀ ਨੇ ਗੰਦੀ ਨੀਅਤ ਨਾਲ ਕਾਮੁਕ ਹਮਲਾ ਕੀਤਾ ਸੀ। ਮਾਮਲੇ ਦੀ ਪੜਤਾਲ ਤੋਂ ਪਿੱਛੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵੈਨਕੂਵਰ ਦੇ ਵਿੱਚ ਯਹੂਦੀ ਭਾਈਚਾਰੇ ਦੇ ਲੋਕਾਂ ਨੇ 1 ਸਾਲ ਪਹਿਲਾਂ ਪੀਟਰਸਬਰਗ ਵਿੱਚ ਵਾਪਰੀ ਕਤਲੇਆਮ ਦੀ ਘਟਨਾ 'ਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ। ਚੇਤੇ ਅਮਰੀਕਾ ਦੇ ਪਿਟਸਬਰਗ ਇਲਾਕੇ ਦੇ ਵਿੱਚ ਯਹੂਦੀਆਂ ਦੀ ਇੱਕ ਇਬਾਦਤਗਾਹ 'ਤੇ ਨਸਲੀ ਹਮਲਾ ਹੋਇਆ ਸੀ। ਸਿੱਟੇ ਵਜੋਂ 11 ਵਿਅਕਤੀ ਮਾਰੇ ਗਏ ਸਨ। ਇਹ ਕਾਰਾ 27 ਅਕਤੂਬਰ 2018 ਨੂੰ ਹੋਇਆ ਸੀ। ਸਾਲ ਮਗਰੋਂ ਵੈਨਕੂਵਰ ਦੇ ਵਿੱਚ ਯਹੂਦੀ ਭਾਈਚਾਰੇ ਦੇ ਲੋਕਾਂ ਨੇ ਇਕੱਤਰ ਹੋ ਕੇ ਮ੍ਰਿਤਕਾਂ ਨੂੰ ਯਾਦ ਕੀਤਾ ਅਤੇ ਮੋਮਬੱਤੀਆਂ ਬਾਲ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਗ੍ਰੈਟਾ ਥਨਬਰਗ ਨੇ ਵੈਨਕੂਵਰ ਦੀ ਆਰਟ ਗੈਲਰੀ ਦੇ ਬਾਹਰ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਗ੍ਰੈਟਾ ਥਨਬਰਗ ਇੱਕ ਸਵੀਡਿਸ਼ ਬੱਚੀ ਹੈ ਅਤੇ ਉਹ ਵਾਤਾਵਰਣ ਦੀ ਬਿਹਤਰੀ ਲਈ ਲਗਾਤਾਰ ਕੰਮ ਕਰਦੀ ਆਈ ਹੈ ਅਤੇ ਦੁਨੀਆ ਨੂੰ ਹੋਕਾ ਦਿੰਦੀ ਆ ਰਹੀ ਹੈ। ਉਸਨੇ ਐਟਲਾਂਟਿਕ ਸਮੁੰਦਰ ਨੂੰ ਇੱਕ ਮਾਮੂਲੀ ਕਿਸ਼ਤੀ ਰਾਹੀਂ ਪਾਰ ਕਰਕੇ ਨਵਾਂ ਇਤਿਹਾਸ ਸਿਰਜਿਆ ਸੀ ਅਤੇ ਨਿਊਯਾਰਕ ਪਹੁੰਚੀ ਸੀ, ਜਿਸ ਤੋਂ ਪਿੱਛੋਂ ਦੁਨੀਆ ਭਰ ਦੇ ਵਿੱਚ ਉਹ ਕਾਫੀ ਚਰਚਿਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਉਹ ਵੈਨਕੂਵਰ ਆਈ ਸੀ, ਜਿਸ ਨੂੰ ਲੋਕਾਂ ਨੇ ਗਰਮਜੋਸ਼ੀ ਨਾਲ ਉਸ ਦਾ ਸਵਾਗਤ ਕੀਤਾ ਅਤੇ ਉਸ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਆਏ ਹੋਏ ਸਨ। ਤੇ ਅੰਤ ਵਿੱਚ ਤਬਸਰਾ। ਕੱਲ੍ਹ ਬੰਦੀ ਛੋੜ ਦਿਵਸ ਮਨਾਇਆ ਗਿਆ ਅਤੇ ਕੈਨੇਡਾ ਦੇ ਵੱਖ-ਵੱਖ ਨੇਤਾਵਾਂ ਨੇ ਬੰਦੀ ਛੋੜ ਦਿਵਸ 'ਤੇ ਜਨਤਾ ਨੂੰ ਵਧਾਈਆਂ ਵੀ ਦਿੱਤੀਆਂ, ਪਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਭਾਰਤੀ ਕਸ਼ਮੀਰ ਨੂੰ ਖੁੱਲ੍ਹੀ ਜੇਲ੍ਹ ਬਣਾ ਦਿੱਤਾ ਗਿਆ ਹੈ। ਸਿਆਸੀ ਕਾਰਕੁਨਾਂ ਨੂੰ ਜਿਸ ਤਰੀਕੇ ਨਜ਼ਰਬੰਦ ਕੀਤਾ ਗਿਆ ਹੈ, ਇਸ ਬਾਰੇ ਵਿੱਚ ਕੈਨੇਡਾ ਵਿਚਲੇ ਭਾਰਤੀ ਮੂਲ ਦੇ ਸਿਆਸਤਦਾਨ ਲਗਭਗ ਚੁੱਪ ਨੇ ਅਤੇ ਕੋਈ ਖਾਸ ਬੋਲਣ ਨੂੰ ਤਿਆਰ ਨਹੀਂ। ਬੰਦੀ ਛੋੜ ਦਿਵਸ ਦੀ ਵਧਾਈਆਂ ਦਾ ਕੀ ਅਰਥ ਹੋਇਆ ਜੇ ਇਹਨਾਂ ਮੁੱਦਿਆਂ 'ਤੇ ਗੱਲ ਹੀ ਨਹੀਂ ਕਰਨੀ। ਇਸ ਤੋਂ ਪਹਿਲਾਂ ਦਿੱਲੀ ਯੂਨੀਵਰਸਿਟੀ ਦੇ ਅਪਾਹਜ ਪ੍ਰੋਫੈਸਰ GN ਸਭਾਪਤੀ ਦੀ ਗ੍ਰਿਫਤਾਰੀ ਦੇ ਮਾਮਲੇ ਨੂੰ ਲੈ ਕੇ ਵੀ ਇੱਥੋਂ ਦੇ ਸਾਂਸਦ ਲਗਭਗ ਚੁੱਪ ਹੀ ਰਹੇ ਨੇ। ਇਸ ਤੋਂ ਇਲਾਵਾ 3 ਸਿੱਖ ਕਾਰਕੁਨਾਂ ਨੂੰ ਸਿਰਫ ਕਿਤਾਬਾਂ ਰੱਖਣ ਲਈ ਉਮਰ ਕੈਦ ਦੀ ਸਜ਼ਾਵਾਂ ਹੋਈਆਂ, ਉਸ ਦੇ ਬਾਰੇ ਵਿੱਚ ਵੀ ਕੈਨੇਡੀਅਨ ਸਾਂਸਦਾਂ ਨੇ ਕੋਈ ਗੱਲ ਨਹੀਂ ਚੱਕੀ ਅਤੇ ਹੁਣ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਵੀ ਉਹਨਾਂ ਦੇ ਵਿੱਚ ਬਿਲਕੁਲ ਚੁੱਪੀ ਛਾਈ ਹੋਈ ਹੈ। ਕੱਲ੍ਹ ਜਦੋਂ ਸਰੀ ਦੇ ਵਿੱਚ ਬੰਦੀ ਛੋੜ ਦਿਵਸ ਦੇ ਮੌਕੇ 'ਤੇ ਕਸ਼ਮੀਰ ਮਸਲੇ ਨੂੰ ਲੈ ਕੇ ਰੈਲੀ ਹੋਈ ਤਾਂ ਉੱਥੇ ਵੀ ਲਿਬਰਲ MP ਗੈਰ ਹਾਜ਼ਰ ਰਹੇ। ਹਾਲਾਂਕਿ ਲਿਬਰਲ ਪਾਰਟੀ ਦੀ ਬਹੁਤ ਗਿਣਤੀ ਘਟ ਗਈ ਹੈ ਅਤੇ ਲੰਗੜੀ ਸਰਕਾਰ ਚਲਾਉਣੀ ਪੈ ਰਹੀ ਹੈ, ਪਰੰਤੂ ਇਹ ਤੇਵਰ ਨੇ ਅਤੇ ਜੇਕਰ ਬਹੁਤ ਗਿਣਤੀ ਸਰਕਾਰ ਹੁੰਦੀ ਤਾਂ ਉਹ ਕੀ ਕਰਦੇ। ਰਣਦੀਪ ਸਿੰਘ ਸਰਾਏ ਤੇ ਸੁਖ ਧਾਲੀਵਾਲ ਵਰਗੇ ਪੰਜਾਬੀ ਸਾਂਸਦਾਂ ਨੂੰ ਪੁੱਛਣਾ ਬਣਦਾ ਹੈ ਕਿ ਬੰਦੀ ਛੋੜ ਦੀ ਦਿਵਸ ਦੀਆਂ ਵਧਾਈਆਂ ਦਾ ਕੀ ਅਰਥ ਜੇ ਤੁਸੀਂ ਬੰਦੀ ਬਣਾਏ ਗਏ ਲੋਕਾਂ ਦੇ ਲਈ ਖੜਨਾ ਹੀ ਨਹੀਂ ਅਤੇ ਨਾ ਹੀ ਮੂੰਹ ਖੋਲ੍ਹਣਾ ਹੈ। ਸ਼ਰਮ ਦੀ ਗੱਲ ਇਹ ਹੈ ਕਿ NDP ਦੀ ਸਾਬਕਾ ਉਮੀਦਵਾਰ ਐਨੀ ਓਹਾਨਾ,
ਜਿਹੜੀ ਮਨੁੱਖੀ ਹੱਕਾਂ ਦੇ ਬਾਰੇ ਡਟ ਕੇ ਗੱਲ ਕਰਦੀ ਹੈ, ਸਿਰਫ ਉਹ ਉੱਥੇ ਹਾਜ਼ਰ ਸੀ, ਜਦੋਂ ਕਿ ਚੁਣੇ ਹੋਏ ਨੁਮਾਇੰਦੇ ਗੈਰ ਹਾਜ਼ਰ ਰਹੇ। ਹਾਲਾਂਕਿ ਇਸ ਬਾਰੇ 'ਚ ਸੁਖ ਧਾਲੀਵਾਲ ਨੂੰ ਪਤਾ ਸੀ, ਉਹ ਫਿਰ ਵੀ ਨਾ ਆਏ। ਚੋਣਾਂ ਦੇ ਵੇਲੇ ਪ੍ਰਚਾਰ ਸਮੇਂ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਮੁੜ ਸੱਤਾ ਵਿੱਚ ਆਏ ਜਾਂ ਮੁੜ ਚੁਣੇ ਗਏ ਤਾਂ ਕਸ਼ਮੀਰ ਦੇ ਮੁੱਦੇ ਨੂੰ ਸ਼ਿੱਦਤ ਨਾਲ ਚੁੱਕਣਗੇ। ਪਰੰਤੂ ਹੁਣ ਕਸ਼ਮੀਰ ਮਸਲੇ ਦੇ ਉੱਤੇ ਉਹਨਾਂ ਦੀ ਗੈਰ ਹਾਜ਼ਰੀ ਰੜਕਦੀ ਰਹੀ, ਸੋ ਉਹਨਾਂ ਦੀ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਾ ਕੋਈ ਮਾਇਨਾ ਨਹੀਂ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।